ਅੱਜ ਅਸੀਂ ਜਿਨ੍ਹਾਂ ਦੇ ਉਰਸ ਮੁਬਾਰਕ ਦੇ ਆਏ ਆ, ਕਸੂਰਮੰਦ ਸਾਹਿਬ ਇਸੇ ਹੀ ਘਰ ਦੇ ਵਿੱਚ ਪਹਿਲੀ ਵਾਰੀ ਜਿਵੇਂ ਮੇਰੀ ਕਸੂਰਮੰਦ ਸਾਹਿਬ ਨਾਲ ਮੁਲਾਕਾਤ ਹੋਈ ਤੇ ਮੇਰੀ ਤਕਰੀਬਨ 16 ਸਾਲ ਉਮਰ ਸੀ। ਸਾਡੇ ਪਿੰਡ ਦੇ ਕੁਝ ਲੜਕੇ ਜਿਹੜੇ ਸਨ ਨਾ, ਉਹ ਕਿੰਗ ਤੇ ਚਿਮਟੇ ਨਾਲ ਗਾਉਂਦੇ ਸਨ। ਉਹ ਧਾੜੀ ਵਾਲ ਆਏ ਸਨ ਤੇ ਆਖਣਗੇ ਕਸੂਰਮੰਦ ਸਾਹਿਬ ਦੀ ਜ਼ਿਆਰਤ ਕਰਕੇ ਜਾਣਾ। ਅਸੀਂ ਇੱਥੇ ਆਏ, ਇਸ ਪਾਸੇ 3-4 ਮਕਾਨ ਸਨ ਬਣੇ ਉਹਨਾਂ ਦੇ, ਅੱਗੇ ਬਰਾਂਡਾ ਸੀ, ਬਰਾਂਡੇ ਦੇ ਵਿੱਚ ਮੰਜੀਆਂ 2-3 ਜਠੀਆਂ ਸਨ ਤੇ ਦੱਖਣ ਵਾਲੇ ਪਾਸੇ ਉਹਨਾਂ ਦਾ ਦਰਵਾਜ਼ਾ ਸੀ ਬੂਹੇ ਦਾ ਬਾਹਰਲਾ। ਤੇ ਜਿਵੇਂ ਅਸੀਂ ਆਏ, ਕਸੂਰਮੰਦ ਸਾਹਿਬ ਨੇ ਬੜੇ ਅਖਲਾਕ ਨਾਲ ਸਾਨੂੰ ਭਾਇਆ ਖਲਵਾਇਆ ਤੇ ਮੈਂ ਉਹਨਾਂ ਨੂੰ ਪੁੱਛਿਆ, ਸਰਕਾਰ ਤੁਸੀਂ ਸ਼ੇਰ ਕਿਵੇਂ ਬਣਾਉਂਦੇ ਹੋ? ਉਹਨਾਂ ਨੇ ਫਿਰ ਵਾਰਿਸ ਸ਼ਾਹ ਸਾਹਿਬ ਦਾ ਇੱਕ ਸ਼ੇਰ ਸੁਣਾਇਆ, ਵਾਰਿਸ ਸ਼ਾਹ ਫਕੀਰ ਦੀ ਅਕਲ ਕਿੱਥੇ ਤੇ ਪੱਟੀਆਂ ਇਸ਼ਕ ਪੜਾਈਆਂ ਨਹੀਂ। ਕਹਿਣ ਲੱਗੇ ਕਿ ਕਿਸੇ ਦਰਖਤ ਨੂੰ ਵੀ ਆਖੀਏ ਨਾ ਤੇਰੇ ਨਾਲ ਮੈਨੂੰ ਪਿਆਰ ਹੈ ਤੇ ਉਹ ਵੀ ਨਖਰੇ ਕਰਨ ਲੱਗ ਪੈਂਦਾ ਹੈ। ਫਿਰ ਉਹਨਾਂ ਮੀਆਂ ਸਾਹਿਬ ਦਾ ਇੱਕ ਸ਼ੇਰ ਸੁਣਾਇਆ, ਉਸ ਬਾਗੇ ਵਿੱਚ ਜਿਤਨੇ ਆਏ ਚਸ਼ਮੇ ਖੂਹ ਫੁਹਾਰੇ, ਹਰੇ ਹਰ ਬੂੰਦ ਮੁਹੰਮਦ ਬਖਸ਼ਿਆ ਨਦੀਆਂ ਦਾ ਦਮ ਮਾਰੇ। ਫਿਰ ਉਹਨਾਂ ਹਜ਼ਰਤ ਸੁਲਤਾਨ ਬਾਹੂ ਰਹਿਮਤੁल्लाह ਅਲੈਹ ਦੇ ਕੋਈ ਸ਼ੇਰ ਸੁਣਾਏ। ਇਹ ਉਹਨਾਂ ਨਾਲ ਪਹਿਲੀ ਮੁਲਾਕਾਤ ਸੀ। ਬਾਅਦ ਵਿੱਚ ਕਾਫੀ ਵਾਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ। ਇੱਕ ਵਾਰੀ ਉਹਨਾਂ ਮੈਨੂੰ ਕੋਈ ਸੱਸੀ ਦੇ ਸ਼ੇਰ ਲਿਖਾ ਕੇ ਵੀ ਕਿਸੇ ਕੋਲ ਦਿੱਤੇ ਤੇ ਬਾਅਦ ਵਿੱਚ 1991 ਜਲਾਲਪੁਰ ਜੱਟਾਂ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ, ਆਖਰੀ ਮੁਲਾਕਾਤ। ਉਸ ਬਹੁਤ ਜ਼ਾਇਫ ਹੋ ਗਏ ਸਨ। ਅੱਲਾਹ ਪਾਕ ਉਹਨਾਂ ਦੀ ਕਬਰ 'ਤੇ ਕਰੋੜਾਂ ਰਹਿਮਤਾਂ ਨਾਜ਼ਿਲ ਫਰਮਾਏ, ਉਹਨਾਂ ਦੇ ਦਰਜਾਤ ਬੁਲੰਦ ਫਰਮਾਏ, ਉਹਨਾਂ ਨੂੰ ਜੰਨਤ ਫਰਦੋਸ ਵਿੱਚ ਆਲਾ ਮਕਾਮ ਅਤਾ ਫਰਮਾਏ। ਕਸੋਗੇ ਦੇ ਇੱਕ ਸਨਾਉੱਲਾ ਸਾਹਿਬ ਹੋਏ ਨੇ, ਕਾਤਬ ਵੀ ਸਨ, ਸਨਾਉੱਲਾ ਸਰਵਰੀ ਕਾਦਰੀ। ਉਹਨਾਂ ਦੀ ਹਿਸਟਰੀ ਲਿਖੀ ਹੈ ਕਸੂਰਮੰਦ ਸਾਹਿਬ ਦੀ ਤੇ ਦੋਸਤਾਂ ਦੀ ਇਹ ਫਰਮਾਇਸ਼ ਹੈ ਕਿ ਉਹਦੇ ਵਿੱਚੋਂ ਕੁਝ ਸ਼ੇਰ 1-2 ਸੁਣਾਓ ਤੇ ਮੈਂ ਉਹਦੇ ਵਿੱਚੋਂ ਤੁਹਾਨੂੰ 1-2 ਸ਼ੇਰ ਸੁਣਾਉਣ ਲੱਗਾ। ਜਦੋਂ ਕਸੂਰਮੰਦ ਕੱਸੋ ਕੀ ਹੋਇਆ ਪੈਦਾ, ਘੋੜਾ ਕਲਮ ਦਾ ਜੂਹ ਵਿੱਚ ਭੱਜ ਰਿਹਾ ਸੀ। ਜਦੋਂ ਕਸੂਰਮੰਦ ਕੱਸੋ ਕੀ ਹੋਇਆ ਪੈਦਾ, ਘੋੜਾ ਕਲਮ ਦਾ ਜੂਹ ਵਿੱਚ ਭੱਜ ਰਿਹਾ ਸੀ। ਮੁਹੰਮਦ ਬੂਟੇ ਗੁਜਰਾਤੀ ਦਾ ਹਰ ਪਾਸੇ ਡੰਕਾ ਵਿੱਚ ਗੁਜਰਾਤ ਦੇ ਵੱਜ ਰਿਹਾ ਸੀ। ਇਮਾਮ ਦੀਨ ਉਸਤਾਦ ਗੁਜਰਾਤ ਅੰਦਰ ਸ਼ੀਸ਼ੇ ਅੱਗੇ ਖਲੋ ਕੇ ਸੱਜ ਰਿਹਾ ਸੀ। ਫਜ਼ਲ ਸ਼ਾਹ ਗੁਜਰਾਤੀ ਗੁਜਰਾਤ ਅੰਦਰ ਵਿੱਚ ਗਜ਼ਲ ਮੈਦਾਨ ਦੇ ਗੱਜ ਰਿਹਾ ਸੀ। ਸਾਈਂ ਫਰੋਜ਼ ਨਗੀਨ ਗੁਜਰਾਤ ਅੰਦਰ ਸਿਰ ਸੋਹਣੀ ਘਮਿਆਰੀ ਦਾ ਕੱਜ ਰਿਹਾ ਸੀ। ਅਬਦੁਲ ਲਤੀਫ ਆਰਿਫ ਗੁਜਰਾਤ ਅੰਦਰ ਨਾਲ ਸੋਹਬਤ ਰਸੂਲ ਦੀ ਰੱਜ ਰਿਹਾ ਸੀ। ਤਾਰਾ ਚੰਦ ਟੀਸੀ ਗੁਜਰਾਤ ਅੰਦਰ 10 ਆਪਣਿਆਂ ਸ਼ੇਰਾਂ ਦੀ ਦੱਜ ਰਿਹਾ ਸੀ। ਪੀਰ ਨੇਕ ਆਲਮ ਕੁਲਾ ਚੌਰ ਅੰਦਰ ਵਾਰਿਸ ਸ਼ਾਹ ਦੀ ਹੀਰ ਨੂੰ ਤੱਜ ਰਿਹਾ ਸੀ। ਰਹੀਮ ਬਖਸ਼ ਵਿੱਚ ਪਿੰਡ ਮਾਰੂਫ ਯਾਰੋ ਰੱਖ ਆਪਣਿਆਂ ਸ਼ੇਰਾਂ ਦੀ ਲੱਜ ਰਿਹਾ ਸੀ। ਆਰਫ ਯਾਰ ਗੁਨਾਹਗਾਰ ਜਲਾਲਪੁਰੀਆ ਢੂੰਡ ਆਪਣੀ ਬਖਸ਼ੀਸ਼ ਤੇ ਭੱਜ ਰਿਹਾ ਸੀ। ਇੱਕ ਕਸੋਕੀ ਪਿੰਡ ਗੁਜਰਾਤ ਅੰਦਰ, ਉੱਥੇ ਫਤਿਹ ਅਲੀ ਇੱਕ ਜਾਣ ਮੀਆਂ ਵਿੱਚ ਫਾਰਸੀ ਸ਼ੇਰ ਬਣਾਵਦਾ ਸੀ, ਰੱਖੇ ਸੂਫੀਆਂ ਵਿੱਚ ਗੁਜ਼ਰਾਨ ਮੀਆਂ। ਫਤਿਹ ਅਲੀ ਸੁਣਿਆ ਬੇਮੁਰਸ਼ਿਦ ਦਾ ਹੁੰਦਾ ਮੁਰਸ਼ਿਦ ਇਬਲੀਸ ਸ਼ੈਤਾਨ ਮੀਆਂ। ਆਰਫ ਦੱਸਿਆ ਕਿਸੇ ਦਰਵੇਸ਼ ਉਹਨੂੰ ਦਿੱਤੇ ਸ਼ਾਹ ਦੀ ਉੱਚੀ ਉਡਾਨ ਮੀਆਂ। ਸੂਕ ਵਾਲੇ ਜਿਹੜੇ ਦਿੱਤੇ ਸ਼ਾਹ ਨੇ ਉਹਨਾਂ ਦੇ ਬਾਰੇ ਫਤਿਹ ਅਲੀ ਨੇ ਬੈਠ ਸਲਾਹ ਕੀਤੀ, ਦਿੱਤੇ ਸ਼ਾਹ ਨੂੰ ਪੀਰ ਬਣਾ ਲਈਏ। ਉਹ ਮੁਹੰਮਦ ਯਾਰ ਦਾ ਮੁਲਕ ਵਿੱਚ ਬਹੁਤ ਚਰਚਾ, ਅੱਗੇ ਉਸ ਦੇ ਸੀਸ ਨਵਾ ਲਈਏ।
ਉਹ ਕਿਧਰੇ ਬੈਠ ਨਵੇਕਲੇ ਵਿੱਚ ਗੋਸ਼ੇ ਸੱਚੇ ਰੱਬ ਦਾ ਨਾਮ ਧਿਆ ਲਈਏ। ਆਰਫ ਯਾਰ ਨਾ ਦਮਾਂ ਦੀ ਸਾਰ ਕੋਈ ਤਸਬੀ ਦਮ ਦਮ ਨਾਲ ਪਕਾ ਲਈਏ। ਪਕੜੇ ਪੈਰ ਫਕੀਰ ਦੇ ਜਾ ਸੁਕੇ ਅੱਜ ਹੋ ਕੇ ਅਰਜ਼ ਗੁਜ਼ਾਰਦਾ ਏ। ਉਹ ਤੇਰੀ ਅਰਜ਼ ਮਨਜ਼ੂਰ ਦਰਗਾਹ ਅੰਦਰ ਤੈਨੂੰ ਕੁਰਬ ਸਤਾਰ ਗਫਾਰਦਾ ਏ। ਉਹ ਮੇਰੀ ਆਸ ਦੀ ਖੇਤੀ ਨੂੰ ਔੜ ਲੱਗੀ ਵਸਿਆ, ਮੇਰੀ ਆਸ ਦੀ ਖੇਤੀ ਨੂੰ ਔੜ ਲੱਗੀ ਪਿਆ ਧਰੂ ਨਾ ਮੀਂਹ ਬਹਾਰ ਦਾ ਏ। ਤੇਰੇ ਜ਼ਰਾ ਜ਼ਬਾਨ ਹਲਾਵਣੇ ਥੀ ਕੰਮ ਬਣ ਜਾਂਦਾ ਆਰਫ ਯਾਰ ਦਾ ਏ। ਅਗੂ ਯਾਰ ਮੁਹੰਮਦ ਸਾਹਿਬ ਆਖਦੇ ਨੇ ਹੱਥ ਸ਼ੇਰ ਦੀ ਮੁੱਛ ਨੂੰ ਪਾ ਨਾਈ, ਹੱਥ ਸ਼ੇਰ ਦੀ ਮੁੱਛ ਨੂੰ ਪਾ ਨਾਈ, ਕੁਝ ਕਰ ਤੂੰ ਸੁਰਤ ਸੰਭਾਲੜੇ ਹੋ। ਸੜ ਜਾਏ ਦਾ ਮੂੰਹ ਤੇ ਜੀਭ ਤੇਰੀ ਤੱਤੇ ਪਾ ਨਾ ਮੂੰਹ ਨਵਾਲੜੇ ਹੋ। ਕਰ ਸਬਰ ਤੇ ਕਾਲਾ ਨਾ ਪਾਓ ਏਡਾ, ਆਂਡੀ ਵਾਂਗ ਨਾ ਖਾਓ ਬਾਲੜੇ ਹੋ। ਉਹ ਦਿੱਤੇ ਸ਼ਾਹ ਨੂੰ ਦਿੱਤਾ ਮੈਂ ਹੱਥ ਤੇਰਾ, ਆਪੇ ਤੁਧ ਨੂੰ ਅਦਬ ਸਿਖਾਲੜੇ ਹੋ। ਤੇ ਬਿਨਾ ਇਸ਼ਕ ਨਮਾਜ਼ ਨਾ ਕਿਸੇ ਕਾਰੀ, ਬਿਨਾ ਇਸ਼ਕ ਦੇ ਸਭ ਦਿਖਾਲੜੇ ਹੋ। ਆਰਫ ਯਾਰ ਚਮਕਦੇ ਵਾਂਗ ਕੁੰਦਨ ਜਿਹੜੇ ਪਾ ਕਠਿਆਲੀ ਵਿੱਚ ਗਾਲੜੇ ਹੋ। ਕੁਝ ਵਕਤ ਗੁਜ਼ਾਰ ਕੇ ਪਿੰਡ ਆਪਣੇ ਓੜਕ ਤਰਫ ਜਮੇਰ ਸਧਾਵਦਾ ਜੀ ਖਵਾਜਾ ਸਾਹਿਬ ਦੇ ਪਾਕ ਦਰਬਾਰ ਉੱਤੇ 5 ਸਾਲ ਦੀ ਮੁੱਦਤ ਬਿਆਮਦਾ ਜੀ। ਓੜਕ ਘਰ ਤੋਂ ਦਿਲ ਉਦਾਸ ਹੋਇਆ ਪਿੰਡ ਆਪਣੇ ਕਸੋ ਕੀ ਆਮਦਾ ਜੀ। ਆਰਫ ਲਾ ਕੇ ਬਦਨ ਤੇ ਸੁਰਖ ਜੋੜਾ ਦਿੱਤੇ ਸ਼ਾਹੀ ਮਲੰਗ ਕਾਮਦਾ ਜੀ। ਫਤਿਹ ਅਲੀ ਵੜੈਚ ਨੂੰ ਰੱਬ ਸੱਚੇ ਦਿੱਤਾ ਬੇਟਾ ਬੁਲੰਦ ਇਕਬਾਲ ਮੀਆਂ। ਤੇ ਚਿਹਰਾ ਚੌਦਵੀਂ ਰਾਤ ਦੇ ਚੰਨ ਵਾਂਗੂ ਗੋਇਆ ਬਦਖਸ਼ਾਂ ਦਾ ਕੋਈ ਲਾਲ ਮੀਆਂ। ਬੱਚਾ ਵੇਖ ਕੇ ਹੋਈ ਹੈਰਾਨ ਡਾਢੀ ਤੇ ਦਾਈ ਪਿੰਡ ਦੀ ਬੁੱਢੜੀ ਜ਼ਾਲਮੀਆਂ। ਤੇ ਮੁੱਲਾ ਆਣ ਕੇ ਕੰਨ ਵਿੱਚ ਬਾਂਗ ਆਖੀ ਲਿਆ ਖੇਸ ਤੇ ਗੁੜ ਦਾ ਥਾਲ ਮੀਆਂ। ਅਨੈਤ ਅਲੀ ਉਸ ਬੱਚੇ ਦਾ ਨਾਮ ਧਰਿਆ ਵੇਖ ਹਾਫਿਜ਼ ਦੀਵਾਨ ਤੂੰ ਫਾਲ ਮੀਆਂ। ਆਰਫ ਯਾਰ ਮੁਬਾਰਕਾਂ ਦੇਣ ਕਾਰਨ ਲਿਆ ਪ੍ਰਿਥਵੀ ਨੇ ਘੇਰਾ ਡਾਲ ਮੀਆਂ। 5 ਸਾਲ ਦਾ ਜਦੋਂ ਅਨਾਇਤ ਹੋਇਆ ਬਸਤਾ ਪਾ ਕੇ ਗਿਆ ਸਕੂਲ ਯਾਰੋ। ਉਹ ਛੱਲੀ ਵੇਖ ਉਸਤਾਦ ਦੇ ਹੱਥ ਅੰਦਰ ਆਖੀ ਛੱਲੀ ਦੀ ਨਜ਼ਮ ਮਾਕੂਲ ਯਾਰੋ। ਤੇ ਬਸਤਾ ਚੁੱਕ ਕੇ ਆ ਗਿਆ ਘਰ ਆਪਣੇ ਕੀਤਾ ਇਲਮ ਨਾ ਤਬਾ ਕਬੂਲ ਯਾਰੋ। ਆਰਫ ਯਾਰ ਮੁੜ ਫੇਰ ਨਾ ਉਮਰ ਸਾਰੀ ਪੜਨ ਗਿਆ ਸਕੂਲ ਅਮੂਲ ਯਾਰੋ। ਵੱਗੀ ਕਲਮ ਤਕਦੀਰ ਦੀ ਕੌਣ ਮੋੜੇ ਲਈ ਮਾਰ ਤਕਦੀਰ ਨੇ ਮਾਂ ਉਹਦੀ। ਤੇ ਬਾਪ ਵਿੱਚ ਦਰਵੇਸ਼ੀ ਤੇ ਜਾ ਵੜਿਆ ਅੱਜ ਲਿਖੀ ਤਕਦੀਰ ਖੁਦਾ ਉਹਦੀ। ਲੱਗਾ ਬਚਪਨ ਵਿੱਚ ਗਾਮਣ ਦਾ ਸ਼ੌਕ ਉਹਨੂੰ ਆਈ ਮਸਤ ਆਵਾਜ਼ ਸਫਾ ਉਹਦੀ। ਆਪੋ ਆਪਣੇ ਸ਼ੇਰ ਬਣਾਉਣ ਲੱਗਾ ਸ਼ੋਹੀ ਤਬਾ ਦੀ ਮਿਸਲ ਦਰਿਆ ਉਹਦੀ। ਚੜੇ ਹੁਸਨ ਜਵਾਨੀ ਦੇ ਕਟ ਗਈ ਯਾਰੋ ਦਿੰਦੀ ਚੀਰ ਸ਼ਮਸ਼ੀਰ ਨਗਾ ਉਹਦੀ। ਆਰਫ ਮਹਿਫਲਾਂ ਦੇ ਵਿੱਚ ਗਾਉਣ ਲੱਗਾ ਆਸ਼ਿਕ ਤੜਫਦੇ ਵੇਖ ਅਦਾ ਉਹਦੀ। औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। चंद मिनट की हाज़री सरकार मियाँ साहब के चंद शेर उस तो बाद इजाजत। मियाँ साहब फरमाते ने कि सिखा उत्ते मक्खन पकाना डाढा औखा काम है। बचड़े दे के दीन बचाना सही हुसैन का काम है। ते बाग तेरे दी कर कर मैं राखी सारी उम्र मैं गुजारी। जदों बाग पकड़ ते आया ते लै गए होर व्यापारी। सरकार मियाँ साहब फरमाते ने
सना इलाही जो मालिक हर हर दा सना इलाही जो मालिक हर हर दा उस दा नाम चितारने वाला किसे मैदान नहीं हरदा ते सरकार में अज़ा बरमांदन रहे दरिया इलाही हर दम वगदा तेरा एक कतरा बहश दे कम बन जा मेरा हिजर तेरा जे हिजर तेरा जे पानी मंगे मैं खून ना दे गेड़ा हिजर तेरा जे पानी मंगे मैं खून ना दे गेड़ा जी करदा तेन तेल बिठा के मैं दर्द पुराने छेड़ा आखिरी शेर ते सरकार में अज़ा बरमांदन ले हवाले रब दे मेले चारे दिना उस बने मुबारक हौसी जिस दिन फिर मिलांगे ये नहीं होना सही है। जी भाई बिल्लू वाजे वाला भाई साज दे नाल जरा स्टेज वाले पासे आ जाओ। दास पहलवान फेरा खटाना बिल्लू वाजे वाला ते नाल कोई शौकीन किंग वाला आया बंदा तो भी स्टेज ते आ जाए नाल। होर कोई साडी पार्टी का बंदा इत्थे आए है शौक रखदा गाण वाला ते दास पहलवान दे नाल हाज़री लवा ले। हेलो सूबेदार फरूक साहब आओ पहले बिल्लू वाजे वाले तेरियां भी धुमां ने